ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਖਾਨ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਸਟੱਡੀ ਦਾ ਸ਼ੁਰੂ ਕਰੀਏ, ਆਗਾਜ਼ ਕਰੀਏ, ਪਿਛਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਫਾਦਰ ਡੇ ਦੇ ਤਾਲੁਕ ਨਾਲ ਤੇ ਨਾਲ ਦੱਸਿਆ ਸੀ ਕਿ ਇੱਕ ਤਿਉਹਾਰ ਹੈ ਤੇ ਅਸੀਂ ਅਗਲੀ ਵੀਡੀਓ 'ਚ ਗੱਲ ਕਰਾਂਗੇ। ਤੇ ਅੱਜ ਮੈਂ ਕੁਝ ਤਿਉਹਾਰਾਂ ਤੇ ਗੱਲ ਕਰਨਾ ਚਾਹਨਾ ਵਾਂ। ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਕਹਿਣਾ ਚਾਹਨਾ ਵਾਂ ਕਿ ਵੀਡੀਓ ਤੁਸੀਂ ਸੁਣਦੇ ਹੋ ਤੇ ਲਾਈਕ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਤਾਂ ਕਿ ਤੁਹਾਡੇ ਕੋਲ ਵੀਡੀਓ ਜਾਂਦੀ ਰਹੇ, ਤੁਹਾਨੂੰ ਮਿਲਦੀ ਰਹੇ ਤੇ ਤੁਸੀਂ ਖੁਦਾ ਦਾ ਕਲਾਮ ਸਿੱਖਦੇ ਰਹੋ। ਅਜ਼ੀਜ਼ੋ, ਦੁਨੀਆ ਤੇ ਤਿਉਹਾਰ ਅਸੀਂ ਮਨਾਉਂਦੇ ਹਾਂ, ਲੇਕਿਨ ਕੁਝ ਤਿਉਹਾਰ ਖੁਦਾ ਵੱਲੋਂ ਨੇ ਤੇ ਕੁਝ ਅਸਾਂ ਆਪਣੇ ਕੋਲੋਂ ਬਣਾਏ ਨੇ। ਤਿਉਹਾਰ ਬਣੀ ਇਸਰਾਈਲ ਨੂੰ ਮਨਾਉਣ ਲਈ ਖੁਦਾ ਨੇ ਕਿਹਾ ਤੇ ਉਹਦੇ ਚ 7 ਈਦਾਂ ਦਸੀਆਂ। ਲੇਕਿਨ ਇਸ ਤੋਂ ਪਹਿਲਾਂ ਮੈਂ ਇਹ ਗੱਲ ਕਰਨਾ ਚਾਹਨਾ ਵਾਂ ਕਿ ਮੈਨੂੰ ਇਹਦੇ ਤੇ ਅਗਰ ਤੀਸਰੀ ਵੀਡੀਓ ਵੀ ਕਰਨੀ ਪਈ ਤੇ ਮੈਂ ਕਰਾਂਗਾ, ਲੇਕਿਨ ਜੇ ਤੁਸੀਂ ਸਹੀ ਤਰ੍ਹਾਂ ਸੁਣਦੇ ਨਹੀਂ ਤੇ ਕਲਾਮ ਨੂੰ ਆਪਣੇ ਅੰਦਰ ਨਹੀਂ ਰੱਖਦੇ, ਦਿਲ 'ਚ ਨਹੀਂ ਰੱਖਦੇ, ਤੇ ਫਿਰ ਸਮਝ ਲਓ ਕਿ ਅਸੀਂ ਕੁਛ ਨਹੀਂ ਹੈਗੇ। ਜ਼ਰਾ ਗੌਰ ਨਾਲ ਸਮਝ ਲਵੋ ਕਿ ਤਕਰੀਬਨ 2500 ਸਾਲ ਅਰਸਾ ਗੁਜ਼ਰ ਗਿਆ ਤੇ ਯਿਸੂ ਮਸੀਹ ਦੇ ਆਉਣ ਤੋਂ ਪਹਿਲੋਂ 1500 ਸਾਲ ਖੁਦਾ ਦਾ ਬੰਦਾ ਮੂਸਾ ਇਸ ਦੁਨੀਆ ਤੇ ਖੁਦਾ ਦੀ ਮਰਜ਼ੀ ਦੇ ਨਾਲ ਆਇਆ। ਉਹ ਵੱਡਾ ਹੋਇਆ ਤੇ ਉਹਨੇ ਸ਼ਰੀਅਤ ਦੀਆਂ 5 ਕਿਤਾਬਾਂ ਲਿਖੀਆਂ। ਉਹ 5 ਕਿਤਾਬਾਂ ਦੇ ਵਿੱਚ ਉਹਨੇ ਬੜਾ ਕੁਝ ਲਿਖਿਆ। ਪਦਾਇਸ਼ ਦੀ ਕਿਤਾਬ ਜਿਹੜੀ ਪੂਰੀ ਦੀ ਪੂਰੀ ਹੈ, ਉਹਨੇ ਆਪਣੇ ਵੱਡਿਆਂ ਤੋਂ ਜੋ ਸੁਣਿਆ ਉਹ ਲਿਖਿਆ, ਇਸ ਲਈ ਕਿ ਲੋਕ ਯਾਦ ਰੱਖਦੇ ਸਨ ਤੇ ਆਪਣੀ ਆਉਣ ਵਾਲੀ ਨਸਲ ਨੂੰ ਦੱਸਦੇ ਸਨ। ਤੇ ਇਸ ਲਈ ਦੱਸਦੇ ਸਨ ਕਿ ਦੱਸਣਾ ਜ਼ਰੂਰੀ ਸੀ। ਅਸੀਂ ਬਾਈਬਲ ਦੇ ਵਿੱਚੋਂ ਥੋੜਾ ਜਿਹਾ ਇੱਕ ਹਵਾਲਾ ਪੜ੍ਹ ਲਈਏ ਤੇ ਫਿਰ ਅਸੀਂ ਇਹਨੂੰ ਅੱਗੇ ਇਸ ਗੱਲ ਨੂੰ ਟੋਰਾਂਗੇ। ਖੁਦਾ ਦੇ ਕਲਾਮ ਦੇ ਵਿੱਚ ਇਫਸੀਓਂ 6 ਬਾਬ ਉਹਦੀ 4 ਐਤ ਦੇ ਵਿੱਚ ਕੀ ਲਿਖਿਆ ਹੈ? ਲਿਖਿਆ ਹੈ, ਤੇ ਬੱਚਿਆਂ ਵਾਲਿਓ ਆਪਣੇ ਬੱਚਿਆਂ ਨੂੰ ਗੁੱਸਾ ਨਾ ਦਿਵਾਓ, ਸਗੋਂ ਖੁਦਾ ਵੱਲੋਂ ਤਾਲੀਮ ਤੇ ਨਸੀਹਤ ਦੇ ਕੇ ਉਹਨਾਂ ਦੀ ਪਾਲਣਾ ਕਰੋ, ਯਾਨੀ ਉਹਨਾਂ ਦੀ ਪਰਵਰਿਸ਼ ਕਰੋ। ਜਿਹੜੀ ਮੈਂ ਪਿਛਲੀ ਵੀਡੀਓ 'ਚ ਦੱਸੀ ਸੀ 15 ਸਾਲ ਦੀ ਉਮਰ ਤੋਂ ਲੈ ਕੇ 35 ਸਾਲ ਤੇ 35 ਸਾਲ ਦੀ ਉਮਰ ਤੋਂ ਲੈ ਕੇ 55 ਸਾਲ, ਇਹ ਬੜੇ ਖਾਸ ਨੇ। ਇਹਨਾਂ ਨੂੰ ਤਾਲੀਮ ਦਿੱਤੀ ਜਾਂਦੀ ਹੈ ਤੇ ਨਸੀਹਤ ਕੀਤੀ ਜਾਂਦੀ ਹੈ ਵੱਡਿਆਂ ਕੋਲੋਂ। ਤੇ ਅੱਜ ਕੱਲ ਦੇ ਯਾਣੇ, ਅੱਜ ਕੱਲ ਦੇ ਬਾਲ, ਅੱਜ ਕੱਲ ਦੇ ਬੱਚੇ ਨਾ ਤੇ ਤਰਬੀਅਤ ਲੈਂਦੇ ਨੇ ਤੇ ਨਾ ਨਸੀਹਤ ਲੈਂਦੇ ਨੇ ਤੇ ਨਾ ਵੱਡਿਆਂ ਦੀਆਂ ਗੱਲਾਂ ਯਾਦ ਰੱਖਦੇ ਨੇ। ਉਹ ਆਪਣੀ ਧੁਨ 'ਚ ਹੀ ਨੇ। ਤੇ ਵੇਖੋ ਖੁਦਾ ਦਾ ਕੰਮ, ਖੁਦਾ ਨੇ ਸੀਨਾ ਬਸੀਨਾ ਕਿ ਇੱਕ ਪਿਓ ਤੋਂ ਪੁੱਤਰ ਨੂੰ ਪਤਾ ਲੱਗਾ, ਪੁੱਤਰ ਤੋਂ ਅੱਗੇ ਪੁੱਤਰ ਨੂੰ ਪਤਾ ਲੱਗਾ, ਉਹਦੇ ਤੋਂ ਅਗਲੀ ਪੁੱਤਰ ਨੂੰ ਪਤਾ ਲੱਗਾ, ਇਸ ਤਰ੍ਹਾਂ ਪੀੜ੍ਹੀਆਂ ਚੱਲਦੀਆਂ ਆਈਆਂ ਤੇ ਉਹਨਾਂ ਪੀੜ੍ਹੀਆਂ ਨੇ ਖੁਦਾ ਦੇ ਬੰਦੇ ਮੂਸਾ ਨੂੰ ਸਾਰੀਆਂ ਗੱਲਾਂ ਦਸੀਆਂ ਕਿ ਉਹਨੂੰ ਵੀ ਆਪਣੇ ਵੱਡਿਆਂ ਤੋਂ ਪਤਾ ਲੱਗਾ ਤੇ ਉਹਨੇ ਪਦਾਇਸ਼ ਦੀ ਕਿਤਾਬ ਸਾਰੀ ਲਿਖੀ।
ਲੇਕਿਨ ਮੈਂ ਇਹ ਗੱਲ ਦੱਸਣਾ ਚਾਹਨਾ, ਜੇ ਨਸੀਹਤ ਨਾ ਹੁੰਦੀ, ਜੇ ਤਰਬੀਅਤ ਨਾ ਹੁੰਦੀ, ਜੇ ਤਾਲੀਮ ਨਾ ਮਿਲਦੀ ਤੇ ਹੋ ਸਕਦਾ ਸੀ। ਉਹ ਖੁਦਾ ਦੇ ਕਲਾਮ ਦਾ ਵੀ ਕਾਲ ਪੈਣਾ ਹੈ ਤੇ ਕਲਾਮ ਨੂੰ ਆਪਣੇ ਅੰਦਰ ਰੱਖੋ। ਉਹ ਨਾ ਹੋਵੇ ਕਿ ਸੀਨਾ ਬਸੀਨਾ ਸਾਨੂੰ ਅੱਗੇ ਦੇਣਾ ਪਵੇ। ਲੇਕਿਨ ਕੁਝ ਤੇ ਐਸੇ ਨੇ ਕਿ ਹਾਲਾਤ ਹੀ ਚੇਂਜ ਹੋਣ ਡਏ ਨੇ। ਲੇਕਿਨ ਅੱਜ ਮੈਂ ਗੱਲ ਕਰਾਂਗਾ ਤਿਉਹਾਰਾਂ ਤੇ। ਖੁਦਾ ਨੇ ਸ਼ਰੀਅਤ ਦੇ ਵਿੱਚ 7 ਈਦਾਂ ਬਣੀ ਇਸਰਾਈਲ ਨੂੰ ਦੱਸੀਆਂ ਤੇ ਉਹ 7 ਈਦਾਂ ਮਨਾਉਂਦੇ ਸਨ। ਲੇਕਿਨ ਉਹਦੇ ਵਿੱਚ ਕੁਝ ਉਹ ਆਪਣੀਆਂ ਵੀ ਮਨਾਉਂਦੇ ਸਨ ਤੇ ਅੱਜ ਦੇ ਮਸੀਹੀ ਵੀ ਆਪਣੀਆਂ ਮਨਾਉਂਦੇ ਨੇ। ਅੱਜ ਦੇ ਮਸੀਹੀ ਕਿਵੇਂ ਆਪਣੀਆਂ ਮਨਾਉਂਦੇ ਨੇ ਕਿ ਮੈਂ ਅੱਜ ਦੀ ਖਾਸ ਗੱਲ ਕਰਾਂਗਾ। ਖੁਦਾ ਨੇ 7 ਈਦਾਂ ਬਣੀ ਇਸਰਾਈਲ ਨੂੰ ਤਾਂ ਕਈਆਂ ਮਨਾਉਣ ਲਈ, ਲੇਕਿਨ ਜਦੋਂ ਯਿਸੂ ਮਸੀਹ ਆਇਆ ਤੇ ਯਿਸੂ ਮਸੀਹ ਨੇ ਸਲੀਬ ਤੇ ਆਪਣੀ ਜਾਨ ਦਿੱਤੀ ਤੇ ਮਸੀਹੀਆਂ ਨੇ ਇਹ ਸਮਝਿਆ ਕਿ ਸਾਡੇ ਲਈ ਬੇऐਬ ਬਰਰਾ ਸਲੀਬ ਤੇ ਕੁਰਬਾਨ ਹੋ ਗਿਆ। ਹੁਣ ਸਾਨੂੰ ਕੁਰਬਾਨੀਆਂ ਦੇਣ ਦੀ ਲੋੜ ਨਹੀਂ। ਪਾਲੂਸ ਰਸੂਲ ਤਾਲੀਮ ਦਿੰਦਾ ਹੈ ਤੇ ਰਸੂਲ ਵੀ ਇਹ ਗੱਲ ਕਰਦੇ ਨੇ ਤੇ ਸਾਡੇ ਲਈ ਕੁਰਬਾਨੀਆਂ ਤੋਂ ਜਾਨ ਛੁੱਟ ਗਈ ਤੇ ਹੁਣ ਅਸੀਂ ਉਸ ਬਰਰੇ ਯਾਨੀ ਯਿਸੂ ਮਸੀਹ ਦੀ ਕੁਰਬਾਨੀ ਨੂੰ ਜਿਹੜੀ ਉਹਨੇ ਸਲੀਬ ਤੇ ਦਿੱਤੀ ਹੈ ਉਹਨੂੰ ਯਾਦ ਰੱਖਦੇ ਆ ਤੇ ਆਪਣਾ ਈਮਾਨ ਯਿਸੂ ਮਸੀਹ ਤੇ ਲਿਆਉਨੇ ਆ ਤੇ ਅਸੀਂ ਅੱਗੇ ਵਧਨੇ ਆ। ਲਿਹਾਜ਼ਾ ਕੁਰਬਾਨੀ ਦੀ ਈਦ ਘਟ ਗਈ ਤੇ ਬਾਕੀ ਰਹਿ ਗਈਆਂ 6 ਈਦਾਂ ਮਨਾਉਣੀਆਂ ਚਾਹੀਦੀਆਂ ਨੇ ਜੇ ਅਸੀਂ ਖੁਦਾ ਦੇ ਕਲਾਮ ਤੇ ਅਮਲ ਕਰਨੇ ਆ। ਕਿਉਂ? ਇਹ ਖੁਦਾ ਵੱਲੋਂ ਹੁਕਮ ਹੈ। ਲੇਕਿਨ ਅਸੀਂ ਉਹਨਾਂ ਈਦਾਂ ਦੇ ਵਿੱਚੋਂ ਸ਼ਾਇਦ 1-2 ਹੀ ਮਨਾਉਂਦੇ ਆ। ਈਦੇ ਫਸਾ ਨੂੰ ਮਨਾ ਲੈਂਦੇ ਆ, ਲੇਕਿਨ ਬਾਕੀ ਸਾਨੂੰ ਤਕਰੀਬਨ ਯਾਦ ਨਹੀਂ ਰਹਿੰਦੀਆਂ। ਕੋਈ 1-2 ਹੋਰ ਮਨਾ ਲੈਂਦਾ, ਲੇਕਿਨ ਅਸੀਂ ਘੱਟ ਕਰਦੇ ਗਏ ਹਾਂ। ਅਸੀਂ ਯਿਸੂ ਮਸੀਹ ਦੇ ਜਿਹੜੇ ਪੈਰੋਕਾਰ ਆ, ਯਿਸੂ ਨੂੰ ਮੁਹੱਬਤ ਕਰਨ ਵਾਲੇ ਆ, ਯਿਸੂ ਨੂੰ ਪਿਆਰ ਕਰਨ ਵਾਲੇ ਆ, ਅਸਾਂ ਆਪਣਾ ਇੱਕ ਤਰੀਕਾ ਬਣਾ ਲਿਆ। ਮਸੀਹੀਆਂ ਨੇ ਕੀ ਈਦਾਂ ਮਨਾਈਆਂ? ਕ੍ਰਿਸਮਸ ਮਨਾਉਣਾ ਸ਼ੁਰੂ ਕੀਤਾ, ਈਸਟਰ ਮਨਾਉਣਾ ਸ਼ੁਰੂ ਕੀਤਾ, ਰੂਲ ਕੁਸ ਦਾ ਨਜ਼ੂਲ, ਰੂਲ ਕੁਸ ਨਾਜ਼ਲ ਹੋਇਆ ਈਦੇ 35 ਕੋਸ ਤੇ ਅਸੀਂ 35 ਕੋਸ ਨੂੰ ਤੇ ਘੱਟ ਤੇ ਰੂਲ ਕੁਸ ਦੀ ਯਾਨੀ ਕਿ ਰੂਲ ਕੁਸ ਨਾਜ਼ਲ ਹੋਇਆ ਤੇ ਕਲੀਸਿਆ ਦੀ ਪਦੈਸ਼ ਦਾ ਅਸੀਂ ਇਹ ਮਨਾਉਣ ਡੈ ਪਏ। ਈਦੇ ਸਾਊਦ ਯਿਸੂ ਮਸੀਹ ਦਾ ਆਸਮਾਨ ਤੇ ਜਾਣਾ ਇਹ ਮਨਾਉਣ ਡੈ ਪਏ। ਲੇਕਿਨ ਯਾਦ ਰੱਖੋ, ਬਾਈਬਲ ਨੇ ਇਹ ਕੰਮ ਕਰਨ ਲਈ ਨਹੀਂ ਕਿਹਾ। ਇਹ ਈਦਾਂ ਮਨਾਉਣ ਲਈ ਨਹੀਂ ਕਿਹਾ। ਕ੍ਰਿਸਚਨਾਂ ਦੀ ਸਭ ਤੋਂ ਵੱਡੀ ਅਸੀਂ ਅਗਰ ਈਦ ਕਹੀਏ ਤੇ ਕ੍ਰਿਸਮਸ ਹੈ, ਫਿਰ ਅੱਗੇ ਈਸਟਰ ਹੈ। ਲੇਕਿਨ ਹੁਕਮ ਤੇ ਨਹੀਂਗਾ। ਪੁਰਾਣੇ ਅਹਿਦਨਾਮੇ ਚ ਖੁਦਾ ਨੇ ਹੁਕਮ ਦਿੱਤਾ ਸੀ ਬਨੀ ਇਸਰਾਈਲ ਨੂੰ ਕਿ ਈਦਾਂ ਮਨਾਣਾ, ਲੇਕਿਨ ਇੱਥੇ ਹੁਕਮ ਨਹੀਂ। ਇਹ ਚੀਜ਼ਾਂ ਅਸਾਂ ਆਪ ਬਣਾਈਆਂ। ਜਿਵੇਂ ਬਨੀ ਇਸਰਾਈਲ ਨੇ ਖੁਦ ਬਣਾ ਲਿਆ, ਅਸੀਂ ਆਪ ਬਣਾਈਆਂ। ਲੇਕਿਨ ਬਣਾਈਆਂ ਕਾਹ ਲਈ? ਯਿਸੂ ਮਸੀਹ ਦੀ ਮੁਹੱਬਤ ਤੇ ਯਿਸੂ ਮਸੀਹ ਦੇ ਪੈਰੋਕਾਰ ਹੁੰਦਿਆਂ ਤੇ ਯਿਸੂ ਮਸੀਹ ਨੂੰ ਖਰਾਜੇ ਤਹਿਸੀਨ ਪੇਸ਼ ਕਰਦਿਆਂ, ਉਹਦੇ ਨਾਲ ਮੁਹੱਬਤ ਦਾ ਇਜ਼ਹਾਰ ਕਰਦਿਆਂ ਹੋਇਆਂ ਅਸਾਂ ਇਹ ਈਦਾਂ ਮਨਾਉਣੀਆਂ ਸ਼ੁਰੂ ਕੀਤੀਆਂ ਤੇ ਇਹ ਸਾਡੀਆਂ ਆਪਣੀਆਂ ਇਜਾਦ ਕਰਦਾ ਨੇ। ਇਸੇ ਤਰ੍ਹਾਂ ਹੀ ਫਾਦਰ ਡੇ, ਮਦਰ ਡੇ, ਇਹ ਤਿਉਹਾਰ ਜਿਹੜੇ ਨੇ, ਵੂਮਨ ਡੇ ਜਾਂ ਮਿਨਾਰਟੀ ਡੇ, ਇਹ ਤਿਉਹਾਰ ਜਿਹੜੇ ਨੇ ਇਹ ਅਸੀਂ ਆਪ ਬਣਾਏ ਨੇ ਜਿਨ੍ਹਾਂ ਨੂੰ ਮਨਾਉਂਦੇ ਆ। ਲੇਕਿਨ ਮੈਂ ਇੱਕ ਹੋਰ ਵੀਡੀਓ ਕਰਾਂਗਾ ਜਿਹਦੇ ਵਿੱਚ ਅਸੀਂ ਇਹਨੂੰ ਹੋਰ ਅੱਛੇ ਤਰੀਕੇ ਨਾਲ ਸਮਝਾਂਗੇ ਤੇ ਗੱਲ ਕਰਾਂਗੇ। ਲੇਕਿਨ ਅੱਜ ਦਾ ਪੈਗਾਮ, ਅੱਜ ਦਾ ਨੌਲੇਜ, ਅੱਜ ਦੀ ਸਟੱਡੀ ਤੁਹਾਨੂੰ ਇਹ ਮਿਲ ਗਈ ਹੈ ਕਿ ਕੁਝ ਈਦਾਂ ਸਾਨੂੰ ਖੁਦਾ ਨੇ ਮਨਾਉਣ ਲਈ ਕਿਹਾ, ਲੇਕਿਨ ਕੁਝ ਅਸੀਂ ਆਪ ਮਨਾਉਂਦੇ ਆ। ਕੁਝ ਆਪਣੀ ਦੁਨੀਆ ਨੂੰ ਸੁਧਾਰਨ ਲਈ ਤੇ ਕੁਝ ਯਿਸੂ ਮਸੀਹ ਦੀ ਮੁਹੱਬਤ ਲਈ। ਖੁਦਾ ਤੁਹਾਨੂੰ ਇਹ ਕਲਾਮ ਸਮਝਣ ਦੀ ਤੌਫੀਕ ਦੇਵੇ
ਤੇ ਇਹਨੂੰ ਯਾਦ ਰੱਖਣ ਦੀ ਵੀ ਤੌਫੀਕ ਦੇਵੇ। ਆਮੀਨ। Thank you.